ਦੋਸਤੋ, ਅੱਜ ਜਿਸ ਟੌਪਿਕ ਤੇ ਆਪਾਂ ਗੱਲ ਕਰਾਂਗੇ, ਉਹ ਹੈ ਸੋਸ਼ਲ ਮੀਡੀਆ ਤੇ ਬੰਦੇ ਦੀ ਅਸਲੀਅਤ। ਇੱਕ ਗੱਲ ਸੋਚੀਏ, ਅੱਜ ਤੋਂ 10 ਸਾਲ ਪਹਿਲਾਂ ਜਦੋਂ ਆਪਾਂ ਕਿਸੇ ਬੰਦੇ ਨੂੰ ਮਿਲਦੇ ਸਾਂ ਤੇ ਉਹਦੀਆਂ ਅੱਖਾਂ ਵਿੱਚ ਵੇਖ ਕੇ ਦੱਸ ਦਿੰਦੇ ਸਾਂ ਕਿ ਇਹ ਖੁਸ਼ ਹੈ ਜਾਂ ਦੁਖੀ ਹੈ, ਇਹ ਸੱਚਾ ਹੈ ਜਾਂ ਫੇਕ ਹੈ। ਫਿਰ ਅਚਾਨਕ ਸਾਡੇ ਹੱਥਾਂ ਵਿੱਚ ਸਕਰੀਨ ਆ ਗਈ ਤੇ ਸਾਡੀ ਹਕੀਕਤ, ਸਾਡੀ ਅਸਲੀਅਤ ਵੀ ਇਸ ਸਕਰੀਨ ਦੇ ਪਿੱਛੇ ਲੁਕ ਗਈ। ਹੁਣ ਇੱਕ ਤਸਵੀਰ, ਇੱਕ ਸਟੇਟਸ, ਇੱਕ ਸਟੋਰੀ ਬਸ ਸਾਡੀ ਪਹਿਚਾਣ ਬਣ ਗਈ। ਸੋਸ਼ਲ ਮੀਡੀਆ ਤੇ ਹਰ ਬੰਦਾ ਹੱਸਦਾ-ਹੱਸਦਾ ਤਸਵੀਰ ਪੋਸਟ ਕਰਦਾ ਹੈ। ਹੁਣ ਸੋਚੋ ਕਿ ਹਾਸਿਆਂ ਦੀ ਇਹ ਬਰਸਾਤ ਅਸਲੀ? ਇੱਕ ਪਾਸੇ ਉਹ ਤਸਵੀਰ ਜਿੱਥੇ ਬੰਦਾ ਸਮੁੰਦਰ ਕਿਨਾਰੇ ਖੁੱਲ੍ਹ ਕੇ ਹੱਸ ਰਿਹਾ ਹੈ ਤੇ ਦੂਜੇ ਪਾਸੇ ਉਹਦੀ ਜ਼ਿੰਦਗੀ ਵਿੱਚ ਗੁਰਬਤ, ਤਨਹਾਈ ਜਾਂ ਪਰੇਸ਼ਾਨੀ ਦਾ ਤੂਫਾਨ ਚੱਲ ਰਿਹਾ। ਅਸੀਂ ਇੱਕ ਐਸੇ ਵਕਤ ਵਿੱਚ ਜੀ ਰਹੇ ਹਾਂ ਜਿੱਥੇ ਦੁੱਖ ਵੀ ਫਿਲਟਰ ਹੋ ਗਏ ਨੇ। ਰੋਂਦੇ ਹੋਣ ਪਰ ਫੇਸਬੁੱਕ ਤੇ ਫੀਲਿੰਗ ਬਲੈਸਡ, ਇਕੱਲੇ ਹੋਣ ਪਰ ਇੰਸਟਾਗ੍ਰਾਮ ਤੇ ਹੈਵਿੰਗ ਫਨ ਵਿਦ ਫਰੈਂਡਸ। ਸਾਡੀ ਸੋਚ ਵੀ ਦੂਸਰਿਆਂ ਦੇ ਤਾਸਰਾਤ ਤੇ ਚੱਲਣ ਲੱਗ ਪਈ। ਉਹ ਵੀ ਘੁੰਮ ਰਿਹਾ ਹੈ, ਮੈਨੂੰ ਵੀ ਜਾਣਾ ਚਾਹੀਦਾ ਹੈ। ਅਸਲ ਗੱਲ ਇਹ ਵੇ ਕਿ ਅਸੀਂ ਆਪਣੇ ਆਪ ਨੂੰ ਵੀ ਭੁੱਲ ਗਏ। ਕਿਉਂ? ਸਿਰਫ ਇਹ ਵਿਖਾਉਣ ਲਈ ਕਿ ਮੈਂ ਵੀ ਠੀਕ ਹਾਂ, ਮੈਂ ਵੀ ਕਾਮਯਾਬ ਹਾਂ। ਸਾਡੀ ਅਸਲੀਅਤ ਸਾਡੇ ਅੰਦਰ ਚੀਕਦੀ ਏ, ਪਰ ਬਾਹਰ ਸਿਰਫ ਇੱਕ ਪੋਸਟ ਹੁੰਦੀ। ਹੁਣ ਹਜ਼ਾਰਾਂ ਫਾਲੋਵਰਸ ਨੇ, ਪਰ ਤਨਹਾਈ ਵੀ ਓਨੀ ਗਹਿਰੀ ਹੈ। ਸਾਡੇ ਰਿਸ਼ਤੇ ਫੋਨ ਤੇ ਹੋਏ, ਸਾਡੀ ਗੱਲਬਾਤ ਇਮੋਜੀਜ਼ ਤੇ ਖਤਮ ਹੋ ਗਈ। ਸਾਡੀ ਖਾਮੋਸ਼ੀ ਨੂੰ ਕੋਈ ਨਹੀਂ ਸਮਝਦਾ, ਕਿਉਂਕਿ ਅਸੀਂ ਉਹਨੂੰ ਪੋਸਟ ਹੀ ਨਹੀਂ ਕਰਦੇ। ਅਸਲੀਅਤ ਤੇ ਬਨਾਵਟੀਪਣ ਦਾ ਇਹ ਫਾਸਲਾ ਹਰ ਦਿਨ ਵੱਧਦਾ ਜਾ ਰਿਹਾ। ਸਾਡੀ ਪਹਿਚਾਣ, ਸਾਡੀ ਜ਼ੁਬਾਨ, ਸਾਡੀ ਸੋਚ ਹੁਣ ਹੋਰ ਕਿਸੇ ਦੇ ਵਿਊਜ਼ ਤੇ ਡਿਪੈਂਡ ਕਰਦੀ। ਇੱਕ ਦਿਨ ਇਹ ਸਕਰੀਨ ਬੰਦ ਹੋ ਜਾਵੇਗੀ, ਇੱਕ ਦਿਨ ਇਹ ਫੋਨ ਚੁੱਪ ਹੋ ਜਾਵੇਗਾ। ਉਸ ਦਿਨ ਤੁਸੀਂ ਤੇ ਤੁਹਾਡੀ ਅਸਲੀਅਤ ਬਚੇਗੀ। ਉਸ ਦਿਨ ਫਾਲੋਅਰਸ ਨੇ ਨਹੀਂ ਪੁੱਛਣਾ, ਤਸਵੀਰਾਂ ਨਹੀਂ ਬੋਲਣਗੀਆਂ। ਤੇ ਸਵਾਲ ਇਹ ਵੇ, ਕੀ ਤੁਸੀਂ ਉਹ ਬੰਦੇ ਹੋ ਜਿਹੜੇ ਸਾਹਮਣੇ ਖੜੇ ਹੋ ਕੇ ਆਪਣੇ ਆਪ ਨੂੰ ਕਬੂਲ ਕਰ ਸਕਦੇ ਨੇ? ਜੇ ਨਹੀਂ, ਤੇ ਅੱਜ ਤੋਂ ਕੋਸ਼ਿਸ਼ ਕਰੋ, ਅਸਲੀਅਤ ਤੇ ਵਾਪਸ ਆ ਜਾਓ, ਕਿਉਂਕਿ ਅਸਲੀ ਬੰਦਾ ਬਣ ਕੇ ਜਿਓਗੇ ਤਾਂ ਹੀ ਸਕੂਨ ਨਾਲ ਮਰਨਾ ਨਸੀਬ ਹੋਵੇਗਾ। ਸੋਸ਼ਲ ਮੀਡੀਆ ਤੇ ਉਹ ਵਿਖਾਈਏ ਜੋ ਅਸੀਂ ਪਸੰਦ ਕਰਨੇ ਆ ਜਾਂ ਜੋ ਅਸੀਂ ਹੈ ਵਾਂ, ਨਾ ਕਿ ਉਹ ਜੋ ਲੋਕ ਵੇਖਣਾ ਚਾਹੁੰਦੇ ਨੇ। ਕਿਉਂਕਿ ਝੂਠ ਨਾਲ ਸਿਰਫ ਪੋਸਟ ਬਣਦੀ ਏ, ਜ਼ਿੰਦਗੀ ਨਹੀਂ ਬਣਦੀ। ਬਹੁਤ ਸ਼ੁਕਰੀਆ।